ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਨਵੀਰ ਸਿੰਘ ਅੱਜ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮੇਰੇ ਨਾਲ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜਿੰਨੇ ਵੀ ਸਰੋਤੇ ਆਪਾਂ ਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਲ, ਸੁਰਜੀਤ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮਨਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਪ੍ਰਵੀਨ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਇੱਕ ਹਾਈ ਸਪੀਡ ਰੇਲ ਪ੍ਰੋਜੈਕਟ ਆਇਆ ਸੀ, ਜਿਸ ਦੇ ਵਿੱਚ ਸੈਨ ਫਰਾਂਸਿਸਕੋ ਤੋਂ LA ਦੇ ਨਾਲ ਜੋੜਨ ਦੀ ਗੱਲ ਸੀ। ਕਈ ਸਾਲਾਂ ਤੱਕ ਡਿਲੇ ਹੁੰਦਾ ਰਿਹਾ, ਓਵਰ ਬਜਟ ਚੱਲਦਾ ਰਿਹਾ, ਅਜੇ ਵੀ ਇਹ ਪੂਰਾ ਨਹੀਂ ਹੋਇਆ। ਤੇ ਹੁਣ ਇਵੈਂਚੁਅਲੀ ਇਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਮੋਡੈਸਟੋ ਤੋਂ ਲੈ ਕੇ ਬੇਕਰਸਫੀਲਡ ਤੱਕ ਇਹ ਜਿਹੜੀਆਂ ਰੇਲ ਦੀਆਂ ਲਾਈਨਾਂ, ਹਾਈ ਸਪੀਡ ਰੇਲ ਲਾਈਨਾਂ, ਉਹ ਵਿਛਾਉਣੀਆਂ ਆ। ਅਜੇ ਕੈਲੀਫੋਰਨੀਆ ਦੇ ਇਹ ਪ੍ਰੋਜੈਕਟ ਕਿਸੇ ਤਣ ਪੱਤਣ ਨਹੀਂ ਲੱਗਾ। ਆਲਰੇਡੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹ ਐਲਾਨ ਹੋਇਆ ਸੀ ਇੱਕ ਨਵਾਂ ਹਾਈ ਸਪੀਡ ਰੇਲ ਸਿਸਟਮ ਵੇਗਸ ਤੋਂ ਲੈ ਕੇ ਤੇ ਸਦਰਨ ਕੈਲੀਫੋਰਨੀਆ LA ਵਾਲੇ ਪਾਸੇ ਨੂੰ ਜਿਹੜਾ ਆ ਉਹ ਜੋੜਿਆ ਜਾਣਾ ਆ। ਇਸ ਦੇ ਵਿੱਚ ਇਸ ਵਾਰ ਇੱਕ ਬ੍ਰਾਈਟ ਲਾਈਨ ਵੈਸਟ ਸਿਸਟਮ ਜੋ ਬਣਾਇਆ ਜਾਣਾ ਆ, 200 ਮੀਲ ਪਰ ਆਵਰ ਦੀ ਸਪੀਡ ਨਾਲ ਚੱਲਣ ਵਾਲਾ 218 ਮੀਲ ਦਾ ਜਿਹੜਾ ਰਾਊਟ ਆ ਉਸ ਦੇ ਵਿੱਚ ਹੋਣਾ ਸੀ, ਜਿਸ ਦੇ ਵਿੱਚ ਰੈਂਚੋ ਕੁਕਾਮੋਂਗਾ ਤੇ ਜੋ LA ਤੋਂ 40 ਮੀਲ ਦੂਰੀ ਤੇ ਆ, ਉਹ ਤੇ 3 ਜਿਹੜੇ ਸ਼ਹਿਰ ਕੈਲੀਫੋਰਨੀਆ ਦੇ ਤੇ ਵੇਗਸ ਦੇ ਨਾਲ ਉਸ ਨੂੰ ਜੋੜਿਆ ਜਾਣਾ ਸੀ। $3 ਬਿਲੀਅਨ ਦੀ ਇਸ ਨੂੰ ਫੰਡਿੰਗ ਆਲਰੇਡੀ ਐਲਾਨੀ ਗਈ ਆ ਫੈਡਰਲ ਸਰਕਾਰ ਦੇ ਦੁਆਰਾ, ਬਾਈ ਪਾਰਟੀਜ਼ਨ ਇਨਫਰਾਸਟ੍ਰਕਚਰ ਲਾ ਦੇ ਦੁਆਰਾ, ਤੇ ਬਾਕੀ ਕਹਿੰਦੇ ਆ ਵੀ ਪ੍ਰਾਈਵੇਟਲੀ ਫੰਡ ਹੋਣਾ ਆ। ਸੋ ਬਹੁਤ ਲੋਕਾਂ ਨੇ ਪਿਛਲੀ ਵਾਰੀ ਵੀ ਕਿਹਾ ਸੀਗਾ ਵੀ ਜਿਹੜਾ ਦੂਜਾ ਪ੍ਰੋਜੈਕਟ ਆ ਹਾਈ ਸਪੀਡ ਰੇਲ ਆ, ਉਹ ਟੋਟਲੀ ਪਬਲਿਕ ਹੋਣ ਕਰਕੇ ਉਸ ਦੇ ਵਿੱਚ ਕੋਈ ਕੰਮ ਜਿਹੜਾ ਸਿਰੇ ਨਹੀਂ ਲੱਗ ਰਿਹਾ। ਹੁਣ ਪ੍ਰਾਈਵੇਟਲੀ ਫੰਡਡ ਤੇ ਥੋੜੀ ਜਿਹੀ ਮਦਦ ਫੈਡਰਲ ਦੇ ਨਾਲ ਜਿਹੜੀ ਮਿਲਣ ਦੇ ਨਾਲ ਇਸ ਦਾ ਕੰਮ ਆਲਰੇਡੀ ਕਹਿੰਦੇ ਸ਼ੁਰੂ ਹੋ ਚੁੱਕਾ ਆ। ਅਧਿਕਾਰੀਆਂ ਨੇ ਅੱਜ ਕਹਿ ਸਕਦੇ ਹਾਂ ਵੀ ਇਹਦਾ ਨੀਂਹ ਪੱਥਰ ਕਹਿ ਲਓ ਜਾਂ ਪਹਿਲਾ ਟੱਕ ਜਿਹੜਾ ਆ ਉਹ ਲਾਇਆ ਆ, ਬ੍ਰੇਕ ਕੀਤੀ ਹੈ ਗਰਾਊਂਡ, ਜਿਸ ਦੇ ਵਿੱਚ ਨਵਾਂ ਸਿਸਟਮ ਸਦਰਨ ਕੈਲੀਫੋਰਨੀਆ ਨੂੰ ਵੇਗਸ ਦੇ ਨਾਲ ਜੋੜੇਗਾ। 115 ਮੀਲ ਪਰ ਆਵਰ ਦੀ ਜਿਹੜੀ ਐਵਰੇਜ ਸਪੀਡ ਤੇ ਟਾਪ ਸਪੀਡ 200 ਮੀਲ ਪਰ ਆਵਰ ਤੱਕ ਇਹ ਹੋਵੇਗੀ। ਯੂਰੋਸਟਾਰ ਜਿਹੜਾ ਲੰਡਨ ਤੋਂ ਪੈਰਿਸ ਦੇ ਦਰਮਿਆਨ ਆ, ਉਸ ਦੀ ਐਵਰੇਜ ਸਪੀਡ 150 ਮੀਲ ਪਰ ਆਵਰ ਰਹਿੰਦੀ ਆ ਤੇ ਟਾਪ ਉਹ ਵੀ 200 ਮੀਲ ਪਰ ਆਵਰ ਤੱਕ ਜਾਂਦੀ ਆ। ਐਮਟੈਕ ਦਾ ਜਿਹੜਾ ਕਰੰਟ ਅਸੇਲਾ ਲਾਈਨ ਬੋਸਟਨ ਤੋਂ ਜਿਹੜੀ ਵਾਸ਼ਿੰਗਟਨ DC ਦੇ ਦਰਮਿਆਨ ਆ, ਉਹ ਵੀ 150 ਮੀਲ ਪਰ ਆਵਰ ਦੀ ਸਪੀਡ ਤੱਕ ਜਿਹੜੀ ਮੈਕਸਿਮਮ ਸਪੀਡ ਤੱਕ ਜਿਹੜੀ ਉਹ ਚੱਲਦੀ ਆ। ਸੋ ਬ੍ਰਾਈਟ ਲਾਈਨ ਵੈਸਟ ਸਿਸਟਮ ਇਹ ਇਸ ਮੌਕੇ ਦੱਸਿਆ ਜਾ ਰਿਹਾ ਵੀ ਆਪਣੇ ਤਰ੍ਹਾਂ ਦਾ ਵੈਸਟ ਦੇ ਵਿੱਚ ਇਹ ਸਭ ਤੋਂ ਹਾਈ ਸਪੀਡ ਜਿਹੜਾ ਰੇਲ ਸਿਸਟਮ ਆ ਉਹ ਬਣੇਗਾ, ਤੇ ਇਸ ਦੀ ਜਿਹੜੀ ਕਹਿੰਦੇ ਆ ਵੀ ਅੱਜ ਸ਼ੁਰੂਆਤ ਹੋ ਚੁੱਕੀ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਲਾਸ ਐਂਜਲਸ ਦਾ। ਲਾਸ ਐਂਜਲਸ ਦੇ ਮੇਅਰ ਕੈਰਨ ਬੈਸ ਦੇ ਘਰੇ ਵੜਨ ਵਾਲਾ ਇੱਕ ਸ਼ੱਕੀ ਜਿਹੜਾ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤੇ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੇ ਦਰਮਿਆਨ ਇਸ ਗ੍ਰਿਫਤਾਰੀ ਦੇ ਦਰਮਿਆਨ ਕੋਈ ਵੀ ਬੰਦਾ ਹਰਟ ਨਹੀਂ ਹੋਇਆ, ਤੇ ਪਰ ਬਾਅਦ ਦੇ ਵਿੱਚ ਪੁਲਿਸ ਦਾ ਇਹ ਵੀ ਕਹਿਣਾ ਸੀਗਾ ਕਿ ਘਰ ਦੇ ਵਿੱਚੋਂ ਕੁਝ ਵੀ ਚੋਰੀ ਨਹੀਂ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਇਹ ਜਿਹੜਾ ਨੌਜਵਾਨ ਹੈ, ਇਹਦਾ ਨਾਂ ਇਬਰਾਹਿਮ ਹੰਟਰ ਦੱਸਿਆ ਗਿਆ, 29 ਸਾਲ ਦੀ ਉਮਰ ਹੈ। ਇਹਦੇ ਉੱਤੇ ਦੋਸ਼ ਇਹ ਲੱਗੇ ਨੇ ਕਿ ਇਹਨੇ ਬਰੋਕ ਕੀਤਾ ਗੈਟੀ ਹਾਊਸ ਦੀ ਇੱਕ ਜਿਹੜੀ ਕੋਨੇ ਵਾਲੀ ਵਿੰਡੋ ਕਹਿ ਲਓ, ਜਾਂ ਉੱਥੋਂ ਜਿਹੜੇ ਵੜਿਆ ਇਹ। ਉਸ ਤੋਂ ਬਾਅਦ ਉਹਨੇ ਘਰ ਦੇ ਵਿੱਚ ਤੁਰਦਾ ਫਿਰਦਾ ਰਿਹਾ, ਪਰ ਉਹਨੇ ਕੋਈ ਚੋਰੀ ਨਹੀਂ ਕੀਤਾ, ਕਿਉਂਕਿ ਜਦੋਂ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਉਹਦੇ ਕੋਲ ਕੁਝ ਵੀ ਨਹੀਂ ਸੀਗਾ। ਪੁਲਿਸ ਨੇ ਵੀ ਕਿਹਾ ਕਿ ਨਥਿੰਗ ਵਾਸ ਸਟੋਲਨ। ਤਾਂ ਇਹ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਇਹੋ ਜਿਹੀ ਵਾਰਦਾਤ ਦੇ ਨਾਲ ਜਾਂ ਕ੍ਰਾਈਮ ਦੇ ਨਾਲ ਇਹਦਾ ਵਾਹ ਵਾਸਤਾ ਰਿਹਾ। ਕਿਡਨੈਪਿੰਗ ਤੇ ਮਰਡਰ ਦੇ ਚਾਰਜਸ ਇਹਦੇ ਤੇ ਪਹਿਲਾਂ ਲੱਗ ਚੁੱਕੇ ਨੇ ਮੈਸਾਚੂਸੈਟਸ ਦੇ ਵਿੱਚ, ਤੇ ਉੱਥੇ ਵੀ ਇਹਨੂੰ ਜਿਹੜਾ ਇਸ ਚਾਰਜਾਂ ਦੇ ਅਧੀਨ ਕਹਿ ਲਓ ਜਾਂ ਚਾਰਜਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀਗਾ। ਤੇ ਹੁਣ ਇਹਨੂੰ ਜਿਹੜਾ ਸਸਪੀਸ਼ਨ ਆਫ ਬਰਗਲਰੀ ਦੇ ਮਾਮਲੇ ਦੇ ਵਿੱਚ ਬੁੱਕ ਕੀਤਾ ਗਿਆ, ਤੇ ਦੱਸਿਆ ਜਾ ਰਿਹਾ ਕਿ ਲਾਸ ਐਂਜਲਸ ਜਿਹੜੇ ਕਾਉਂਟੀ ਡਿਸਟ੍ਰਿਕਟ ਅਟਾਰਨੀ ਨੇ, ਉਹਨਾਂ ਨੇ ਕਿਹਾ ਕਿ ਇੱਕ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਜ਼ਰੂਰ ਕਰਾਂਗੇ, ਤੇ ਉਸ ਤੋਂ ਬਾਅਦ
ਹੋਰ ਜਿਹੜੇ ਇਹਦੇ ਵੇਰਵੇ ਨੇ ਉਹ ਸਾਂਝੇ ਕਰਾਂਗੇ। ਜਿਵੇਂ ਇਸ ਮੇਅਰ ਦੇ ਘਰੇ ਸੰਨ ਲੱਗਣ ਦੀ ਖਬਰ ਆਈ ਸੀ ਤਾਂ ਲੋਕਾਂ ਨੇ ਕਿਹਾ ਸੀਗਾ ਕਿ ਹੁਣ ਸ਼ਾਇਦ ਹੋ ਸਕਦਾ ਹੈ ਕਿ ਐਲਏ ਦੇ ਵਿੱਚ ਜਿਹੜਾ ਵਾਧਾ ਕ੍ਰਾਈਮ ਆ ਉਹ ਉੱਚ ਅਧਿਕਾਰੀਆਂ ਜਾਂ ਵੱਡੇ ਸਿਆਸੀ ਗਲਿਆਰਿਆਂ ਦੇ ਵਿੱਚ ਜ਼ਰੂਰ ਗੂੰਜੇਗਾ। ਜੀ। ਜੀ। ਅਗਲੀ ਗੱਲ ਕਰਦੇ ਜਾਈਏ ਤਾਂ ਇਹ ਜਿਹੜੀ ਖਬਰ ਆ ਰਹੀ ਆ ਕੈਲੀਫੋਰਨੀਆ ਦੇ ਉਸ ਸ਼ਹਿਰ ਦੀ, ਜਿੱਥੇ ਕਿ ਹੋਮਲੈਸ ਦੇ ਹਾਊਸਿੰਗ ਪ੍ਰੋਜੈਕਟ ਨੂੰ ਲੈ ਕੇ ਜੀ। ਇੱਕ ਵਾਰੀ ਮਾਮਲਾ ਫੇਰ ਭਖਿਆ ਆ। ਰੀਸੈਂਟਲੀ ਕੈਲੀਫੋਰਨੀਆ ਦੇ ਸਟੇਟ ਦਾ ਆਡਿਟ ਹੋਇਆ, ਜਿਸ ਦੇ ਵਿੱਚ ਇਹ ਚੀਜ਼ ਤੱਥ ਸਾਹਮਣੇ ਆਏ ਸੀ, $24 ਬਿਲੀਅਨ ਕਿੱਥੇ ਗਿਆ ਹੋਮਲੈਸਨੈਸ ਦੀ ਸਿਚੁਏਸ਼ਨ ਨੂੰ ਹੱਲ ਕਰਨ ਦੇ ਲਈ, ਉਸ ਦਾ ਕੋਈ ਥੌ ਟਿਕਾਣਾ ਨਹੀਂ ਆ। ਤੇ ਹੁਣ ਕੈਲੀਫੋਰਨੀਆ ਦੀ ਇਸ ਸ਼ਹਿਰ ਨੇ $1 ਮਿਲੀਅਨ ਦਾ ਹੋਮਲੈਸ ਯੂਨਿਟ ਬਣਾਉਣ ਨੂੰ ਰਜਾਮੰਦੀ ਜਿਹੜੀ ਉਹ ਬਣਾ ਦਿੱਤੀ ਆ। ਸੋ ਕਹਿੰਦੇ ਵੀ ਅਫੋਰਡੇਬਲ ਹਾਊਸਿੰਗ ਮੈਜਰਸ ਅਡਾਪਟ ਕਰਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਆ। ਸੋ 122 ਜਿਹੜੇ ਯੂਨਿਟ ਦੀ ਜਿਹੜੀ ਬਿਲਡਿੰਗ ਆ ਹੋਮਲੈਸ ਲੋਕਾਂ ਦੇ ਲਈ ਬਣਾਈ ਜਾ ਰਹੀ ਹੈ, ਜਿਸ ਦੇ ਵਿੱਚ ਸਟੂਡੀਓ 1, 2 ਤੇ 3 ਬੈਡਰੂਮ ਅਪਾਰਟਮੈਂਟ ਕਹਿੰਦੇ ਆ ਉਹ ਹੋਣਗੇ, ਜਿੱਥੇ ਗਰਾਊਂਡ ਫਲੋਰ ਦੇ ਉੱਤੇ ਰੀਟੇਲ ਯਾਨੀ ਕਿ ਦੁਕਾਨਾਂ ਹੋਣਗੀਆਂ, ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪਾਰਕਿੰਗ ਸਪੇਸਿਸ ਜਿਹੜੀਆਂ ਉਹ ਬਣਾਈਆਂ ਜਿਹੜੀਆਂ ਹੋ ਜਾਣਗੀਆਂ। ਸਿਟੀ ਦੀ ਜਿਹੜੀ ਇਹ ਵੈਬਸਾਈਟ ਆ ਉਹਨਾਂ ਨੇ ਆਪਣਾ ਜਿਹੜਾ ਇਹ ਡਿਜ਼ਾਈਨ ਆ ਉਹ ਸ਼ੇਅਰ ਕੀਤਾ ਹੈਗਾ ਆ। ਸੋ ਇਹ ਹੁਣ ਦੇਖੋ ਇਸ ਦੇ ਵਿੱਚ ਅੱਗੇ ਕੀ ਬਣਦਾ ਹੈ। ਸੈਂਟਾ ਮੋਨਿਕਾ ਦੇ ਵਿੱਚ ਇਸ ਪ੍ਰੋਜੈਕਟ ਨੂੰ ਜਿਹੜੀ ਆ ਹਰੀ ਝੰਡੀ ਦਿੱਤੀ ਗਈ ਆ ਉਸ ਟਾਈਮ ਦੇ ਉੱਤੇ, ਜਦ ਹੋਮਲੈਸਨੈਸ ਦਾ ਕੋਈ ਵੀ ਸੋਲਿਊਸ਼ਨ ਨਜ਼ਰ ਨਹੀਂ ਆ ਰਿਹਾ। ਤੇ ਉਸ ਦੇ ਨਾਲ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਇਸ ਦਾ ਇਵੈਂਚੁਅਲੀ ਜਿਹੜਾ ਉਹ ਬਣਨਾ ਕੀ ਹੈਗਾ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਹੋਮਲੈਸਨੈਸ ਦੀ ਕਰੀਏ ਆਪਾਂ। ਅੱਜ ਸੁਪਰੀਮ ਕੋਰਟ ਦੇ ਯੂਐਸ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੀ ਇੱਕ ਸੁਣਵਾਈ ਸੀ ਸੈਨ ਫਰਾਂਸਿਸਕੋ ਦੇ ਵਿੱਚ, ਤੇ ਉੱਥੇ ਇਸ ਮਾਮਲੇ ਨੂੰ ਲੈ ਕੇ ਹੋਮਲੈਸਨੈਸ ਦੇ ਨਾਲ ਜੁੜੇ ਇੱਕ ਮਾਮਲੇ ਨੂੰ ਲੈ ਕੇ ਪ੍ਰੋਟੈਸਟ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਜਿਹੜੀ ਸਟਰੀਟ ਹੈ ਪੋਕ ਤੇ ਲਾਰਕਿਨ ਸਟਰੀਟ ਦੇ ਇਲਾਕਿਆਂ ਦੇ ਵਿੱਚ ਉੱਥੇ ਦਰਜਨਾਂ ਜਿਹੜੇ ਪ੍ਰੋਟੈਸਟਰ ਸੀਗੇ ਉਹ ਇਕੱਠੇ ਹੋਏ ਸੀਗੇ, ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਸਵੀਪ ਦਾ ਕੋਰਟ ਐਂਡ ਸਵੀਪ ਸਕਿੱਲ ਇਹ ਬੈਨਰ ਜਿਹੜੇ ਉਹਨਾਂ ਨੇ ਫੜੇ ਹੋਏ ਸੀਗੇ। ਕੋਰਟ ਨੇ ਇਹ ਗੱਲ ਜਿਹੜੀ ਆ ਡਿਸਾਈਡ ਕਰਨੀ ਹੈ ਕਿ ਜਿਹੜੇ ਲੋਕਾਂ ਨੂੰ ਅਰੈਸਟ ਕਰਨਾ, ਜਿਹੜੇ ਕਿ ਜੰਮੇ ਹੀ ਹੋਮਲੈਸ ਨੇ, ਉਹਨਾਂ ਨੂੰ ਅਰੈਸਟ ਕਰਨਾ ਸਹੀ ਹੈ ਜਾਂ ਨਹੀਂ ਹੈ। ਕਿਉਂਕਿ ਜਿਹੜੇ ਇੱਕ ਜਥੇਬੰਦੀ ਹੈ ਕੋਆਲੀਸ਼ਨ ਔਨ ਹੋਮਲੈਸਨੈਸ, ਇਹਨਾਂ ਦੇ ਜੈਨੀਫਰ ਬੈਂਚ ਨੇ ਜਿਹੜੇ ਦੱਸਦੇ ਨੇ ਕਿ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਇਹ ਸੈਨ ਫਰਾਂਸਿਸਕੋ ਦੇ ਵਿੱਚ 2022 ਦੇ ਇੱਕ ਮਾਮਲੇ ਜਾਂ ਇੱਕ ਕਹਿ ਲਓ ਕਿ ਇੱਕ ਬਿੱਲ ਦੇ ਵਿਰੁੱਧ ਲੜ ਰਹੀ ਹੈ, ਜਿਹੜੀ ਕਹਿ ਰਹੀ ਹੈ ਕਿ ਜਦੋਂ ਵੀ ਕੋਈ ਇੱਥੋਂ ਚੱਕਿਆ ਜਾਊਗਾ ਇਹਨਾਂ ਦਾ ਘਰਾਂ ਦਾ ਸਾਜੋ ਸਮਾਨ, ਤਾਂ ਉਹ ਤੁਸੀਂ ਬੇਰਹਿਮੀ ਦੇ ਨਾਲ ਖਾੜ ਸਕਦੇ ਹੋ, ਜਾਂ ਜਿੱਥੇ ਵੀ ਅਥਾਰਟੀਜ਼ ਨੂੰ ਇਹ ਲੱਗੂਗਾ ਕਿ ਇੱਥੇ ਹੋਮਲੈਸ ਬੰਦੇ ਨਹੀਂ ਰਹਿ ਸਕਦੇ ਤਾਂ ਉੱਥੋਂ ਉਹਨਾਂ ਨੂੰ ਉਹ ਉਖਾੜ ਸਕਦੇ ਨੇ। ਇਹ ਕਹਿੰਦੇ ਕਿ ਇਹ ਬੜਾ ਜਿਹੜਾ ਉਹ ਜ਼ਾਲਮਾਨਾ ਤਰੀਕਾ ਹੈ ਤੇ ਇਹ ਨਹੀਂ ਹੋਣਾ ਚਾਹੀਦਾ। ਅਸਲ ਦੇ ਵਿੱਚ ਇੱਕ ਓਰੇਗਨ ਜਿਹੜਾ ਸਾਊਥ ਓਰੇਗਨ ਟਾਊਨ ਦਾ ਇੱਕ 2013 ਦਾ ਵੀ ਮਾਮਲਾ ਚੱਲਦਾ ਹੈ ਕੇਸ ਦੇ ਵਿੱਚ, ਇਹਦੀ ਵੀ ਜਿਹੜਾ ਹਵਾਲਾ ਦਿੱਤਾ ਗਿਆ। ਇਹ ਕੇਸ ਦਾ ਜਿਹੜਾ ਬਿੱਲ ਇਹਦੇ ਵਿੱਚ ਤਾਂ ਇੱਥੋਂ ਤੱਕ ਵੀ ਵਿਵਸਥਾ ਜਿਹੜੀ ਉਹ ਕੀਤੀ ਗਈ ਹੈ ਕਿ ਜਿਹੜਾ ਹੋਮਲੈਸ ਬੰਦਾ ਉਹ ਸਟਰੀਟ ਦੇ ਵਿੱਚ ਨਾ ਤਾਂ ਕੋਈ ਬਲੈਂਕਟ ਯੂਜ਼ ਕਰ ਸਕਦਾ, ਨਾ ਹੀ ਕੋਈ ਪਿੱਲੋ ਯੂਜ਼ ਕਰ ਸਕਦਾ, ਤੇ ਨਾ ਹੀ ਕੋਈ ਕਾਰਡਬੋਰਡ ਬਾਕਸ ਉਹਦੇ ਕੋਲੇ ਹੋਣਾ ਚਾਹੀਦਾ ਜਦੋਂ ਉਹ ਸਟਰੀਟ ਦੇ ਬਾਹਰ ਸੌਂ ਰਿਹਾ ਹੋਵੇ। ਤਾਂ ਇਹ ਕਹਿੰਦੇ ਕਿ ਇਹ ਜਿਹੜਾ ਗਰੁੱਪ ਸੀਗਾ ਹੋਮਲੈਸ ਵਾਲਿਆਂ ਦਾ, ਇਹਨਾਂ ਨੇ ਕਿਹਾ ਕਿ ਹੁਣ ਜਿਹੜਾ ਅਸੀਂ ਇਹੋ ਜਿਹੇ ਮਾੜੇ ਫੈਸਲੇ ਜਿਹੜੇ ਇਨਸਾਨੀਅਤ ਦੀ ਭਾਵਨਾ ਦੇ ਉਲਟ ਨੇ ਉਹਨਾਂ ਨੂੰ ਨਹੀਂ ਹੋਣ ਦਿਆਂਗੇ, ਤੇ ਜੇਕਰ ਅਸੀਂ ਜੰਮੇ ਹੀ ਹੋਮਲੈਸ ਆ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ, ਸਾਨੂੰ ਸਹੀ ਤਰੀਕੇ ਦੇ ਨਾਲ ਟਰੀਟ ਜਿਹੜਾ ਉਹ ਹੋਣਾ ਚਾਹੀਦਾ। ਤੇ ਇਸੇ ਗੱਲ ਦੇ ਵਿਰੋਧ ਦੇ ਵਿੱਚ ਇਹਨਾਂ ਨੇ ਸੈਨ ਫਰਾਂਸਿਸਕੋ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਨੇ। ਜੀ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਮੋਡੈਸਟੋ ਦੇ ਇਲਾਕੇ ਦੇ ਵਿੱਚ ਆਉਣਗੇ, ਜਿੱਥੇ ਕਿ 2009 ਤੋਂ ਬਾਅਦ ਪਹਿਲੀ ਵਾਰੀ ਕੈਲੀਫੋਰਨੀਆ ਦੀ ਸਟੇਟ ਪਾਰਕ ਆ ਉਸ ਨੂੰ ਡੈਡੀਕੇਟ ਕੀਤਾ ਜਾਵੇਗਾ। ਡੌਸ ਰਿਓਸ ਰੈਂਚ ਸਟੇਟ ਪਾਰਕ 12 ਜੂਨ ਨੂੰ ਇਸ ਪਾਰਕ ਨੂੰ ਓਪਨ ਜਿਹੜਾ ਉਹ ਹੋਣਾ ਹੈ, ਤੇ ਕੋਇਨਸੀਡੈਂਟਲੀ ਉਸ ਦਿਨ ਜਿਹੜਾ 3rd ਐਨੂਅਲ ਸਟੇਟ ਪਾਰਕਸ ਵੀਕ ਵੀ ਚੱਲਦਾ ਆ। ਕਹਿੰਦੇ ਵੀ ਗਵਰਨਰ ਤੇ ਉਹਨਾਂ ਦੀ ਜਿਹੜੀ ਫਸਟ ਪਾਰਟਨਰ ਜੈਨੀਫਰ ਸਿਬਲ ਨਿਊਸਮ, ਉਹਨਾਂ ਨੇ ਜਿਹੜੇ ਪਹਿਲੇ ਫੇਸ ਦੀ ਜਿਹੜੀ ਅਟਰੈਕਸ਼ਨ ਆ ਉਸ ਦੇ ਬਾਰੇ ਜਿਹੜਾ ਉਹ ਨਿਰੀਖਣ ਵੀ ਕੀਤਾ ਹੈਗਾ ਆ। ਪਿਕਨਿਕ ਟੇਬਲ, ਟ੍ਰੇਲਸ, ਬੈਂਚਸ, ਟੈਂਪਰੇਰੀ ਰੈਸਟ ਰੂਮਸ ਤੇ ਬੇਅਰ ਬੋਨਸ ਪਾਰਕਿੰਗ ਜਿਹੜੀ ਆ ਉਹ ਉੱਥੇ ਹੋਵੇਗੀ। ਡਿਪਾਰਟਮੈਂਟ ਨੇ ਕਿੰਨੇ ਵੀ ਕੰਮ ਤੇਜ਼ੀ ਦੇ ਨਾਲ ਕੀਤਾ। 2022 ਦੇ ਵਿੱਚ $5 ਮਿਲੀਅਨ ਦੀ ਜਿਹੜੀ ਫੰਡਿੰਗ ਆ ਇਸ ਨੂੰ ਨਿਊਸਮ ਦੇ ਦੁਆਰਾ ਪ੍ਰਪੋਜ਼ ਕੀਤੀ ਗਈ ਸੀ, ਤੇ ਇਹ ਕਹਿੰਦੇ ਵੀ ਜਿਹੜੀ ਸਾਈਟ ਪਰਚੇਜ਼ ਤੇ ਅਰਲੀ ਕੰਸਟਰਕਸ਼ਨ ਦੇ ਲਈ ਲੱਗਾ ਆ, ਤੇ ਇਵੈਂਚੁਅਲੀ ਕਹਿੰਦੇ ਵੀ ਹੋਰ $3.3 ਮਿਲੀਅਨ ਜਿਹੜੀ ਐਨੂਅਲ ਆਪਰੇਟਿੰਗ ਬਜਟ ਇਸ ਦਾ
ਹੋਵੇਗਾ। ਨਾਨ ਪ੍ਰੋਫਿਟ ਰਿਵਰ ਪਾਰਟਨਰਸ ਇਹਨਾਂ ਨੇ ਡਾਸ ਰੀਓਸ ਦਾ ਜਿਹੜਾ ਇਲਾਕਾ ਆ ਟੋਲੋਮੀਨ ਰਿਵਰ ਟਰਸਟ ਦੇ ਨਾਲ ਮਿਲ ਕੇ ਤੇ ਹੋਰ ਪਬਲਿਕ ਪ੍ਰਾਈਵੇਟ ਅਲਾਈਜ਼ ਦੇ ਨਾਲ ਮਿਲ ਕੇ ਇਸ ਨੂੰ ਦੁਬਾਰਾ ਜਿਹੜਾ ਆ ਸੁਰਜੀਤ ਕੀਤਾ ਹੈਗਾ ਆ। ਸੋ 1600 ਏਕੜ ਦਾ ਜਿਹੜਾ ਇਲਾਕਾ ਆ ਫਲੱਡ ਪਲੇਨਸ ਤੇ ਹੋਰ ਹੈਬਿਟੇਟ ਆ, ਜਿੱਥੇ ਸੈਨ ਮਕੀਨ ਰਿਵਰ ਤੇ ਟੋਲੋਮੀਨ ਰਿਵਰ ਜਿਹੜੀ ਆਪਸ ਦੇ ਵਿੱਚ ਮਿਲਦੀ ਆ, ਦੋਨਾਂ ਦਰਿਆਵਾਂ ਦਾ ਸੁਮੇਲ ਹੁੰਦਾ ਆ, ਉਸ ਨੂੰ ਜਿਹੜਾ ਇੱਕ ਸਟੇਟ ਪਾਰਕ ਆ ਉਹ ਬਣਾਇਆ ਜਾ ਰਿਹਾ ਆ। ਅਗਲੀ ਜਿਹੜੀ ਖਬਰ ਦੇ ਵਿੱਚ ਆਪਾਂ ਵੱਧਦੇ ਜਾਂਦੇ ਆ ਤਾਂ ਇਹ ਵੀ ਗਵਰਨਰ ਨਿਊਸਮ ਹੁਣਾਂ ਦੇ ਨਾਲ ਹੀ ਸੰਬੰਧਿਤ ਆ। ਕੈਲੀਫੋਰਨੀਆ ਦੇ ਗਵਰਨਰ ਇੱਕ ਨਵਾਂ ਕਾਨੂੰਨ ਪ੍ਰਪੋਜ਼ ਕਰ ਰਹੇ ਆ, ਲਿਆਉਣ ਬਾਰੇ ਸੋਚ ਰਹੇ ਆ, ਜਿਸ ਦੇ ਵਿੱਚ ਉਹ ਕਹਿੰਦੇ ਆ ਵੀ ਐਰੀਜ਼ੋਨਾ ਦੇ ਜਿਹੜੇ ਲੋਕਾਂ ਨੂੰ ਕੈਲੀਫੋਰਨੀਆ ਵਿੱਚ ਅਬੋਰਸ਼ਨ ਕਰਾਉਣ ਦੇ ਵਿੱਚ ਅਸੀਂ ਮਦਦ ਕਰਾਂਗੇ। ਇਹ ਗਵਰਨਰ ਗੈਵਿਨ ਨਿਊਸਮ ਜਿਹੜਾ ਆ ਉਹ ਕਹਿ ਰਹੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਐਰੀਜ਼ੋਨਾ ਦੇ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਕਿਹਾ ਸੀਗਾ ਵੀ 1864 ਦਾ ਜਿਹੜਾ ਤਕਰੀਬਨ ਨੀਅਰ ਟੋਟਲ ਅਬੋਰਸ਼ਨ ਬੈਨ ਆ ਉਹ ਆਉਂਦੇ ਹਫ਼ਤਿਆਂ ਦੇ ਵਿੱਚ ਲਾਗੂ ਹੋ ਜਾਵੇਗਾ। ਤੇ ਇਸ ਦੇ ਕਰਕੇ ਕੈਲੀਫੋਰਨੀਆ ਵਾਲੇ ਜੋ ਕਿ ਇੱਕ ਬਲੂ ਸਟੇਟ ਆ ਉਹ ਐਰੀਜ਼ੋਨਾ ਦੀ ਪੋਲਿਟਿਕਸ ਦੇ ਉੱਤੇ ਵੀ ਇੰਪੈਕਟ ਪਾਉਣ ਦੀ ਕੋਸ਼ਿਸ਼ ਕਰ ਰਹੇ। ਕੋਰਟ ਦਾ ਫੈਸਲਾ ਵੀ ਇੰਪੈਕਟ ਕਹਿੰਦੇ ਆ ਉਹ ਪਾ ਸਕਦਾ ਹੈਗਾ ਨਵੰਬਰ ਦੀਆਂ ਇਲੈਕਸ਼ਨਸ ਤੋਂ ਪਹਿਲਾਂ। ਇਹ ਬੈਟਲ ਗਰਾਊਂਡ ਸਟੇਟ ਆ। ਸੋ ਐਰੀਜ਼ੋਨਾ ਦੇ ਜਿਹੜੀਆਂ ਔਰਤਾਂ ਅਬੋਰਸ਼ਨ ਕਰਵਾਉਣਾ ਚਾਹੁੰਦੀਆਂ ਹੋਣਗੀਆਂ ਉਹਨਾਂ ਨੂੰ ਕਹਿੰਦੇ ਆ ਵੀ ਇੱਥੇ ਅਬੋਰਸ਼ਨ ਕਰਾਉਣ ਦੀ ਖੁੱਲ੍ਹ ਹੋਊਗੀ। ਇਸ ਬਾਰੇ ਇੱਕ ਕਾਨੂੰਨ ਲਿਆਉਣ ਬਾਰੇ ਸੋਚ ਰਹੇ ਆ। ਨਿਊਸਮ ਹੁਣਾਂ ਨੇ ਇਹ ਜਿਹੜਾ ਪ੍ਰਪੋਜ਼ਲ ਜੈਨ ਸਾਕੀ ਉਹਨਾਂ ਦੇ ਨਾਲ ਇੱਕ ਪ੍ਰੋਗਰਾਮ ਟੀਵੀ ਦੇ ਉੱਤੇ MSNBC ਦੇ ਇੱਕ ਟੀਵੀ ਪ੍ਰੋਗਰਾਮ ਦੇ ਉੱਤੇ ਜਿਹੜਾ ਉਹਨਾਂ ਨੇ ਕੀਤਾ ਆ, ਉਹ ਕਹਿੰਦੇ ਵੀ ਉਹ ਪੂਰਾ ਸਪੋਰਟ ਕਰਦੇ ਨੇ ਅਬੋਰਸ਼ਨ ਨੂੰ ਤੇ ਜਿਹੜੀਆਂ ਐਡਸ ਵੀ ਜਿਹੜੀਆਂ ਉਹੋ ਜਿਹੀਆਂ ਥਾਵਾਂ ਦੇ ਉੱਤੇ ਰਨ ਕਰ ਰਹੇ ਆ। ਆਲਰੇਡੀ ਐਲਬਾਮਾ ਦੇ ਵਿੱਚ ਉਹ ਨਵੀਂ ਐਡ ਉੱਥੇ ਲਗਾ ਰਹੇ ਆ ਜਿੱਥੇ ਐਲਬਾਮਾ ਦੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਵੀ ਜੇ ਤੁਸੀਂ ਅਬੋਰਸ਼ਨ ਕੇਅਰ ਲੈਣਾ ਚਾਹੁੰਦੇ ਆ ਤਾਂ ਤੁਸੀਂ ਕੈਲੀਫੋਰਨੀਆ ਦੇ ਵਿੱਚ ਆ ਕੇ ਇਹ ਕੰਮ ਕਰਵਾ ਸਕਦੇ ਆ। ਸੋ ਕੈਲੀਫੋਰਨੀਆ ਦੇ ਵਿੱਚ ਇਦਾਂ ਦੇ ਕੰਮਾਂ ਦੀ ਆਪਾਂ ਨੂੰ ਪਤਾ ਹੈ ਵੀ ਲਿਬਰਲ ਆ, ਬਲੂ ਸਟੇਟ ਆ, ਇੱਥੇ ਇਦਾਂ ਦੀਆਂ ਚੀਜ਼ਾਂ ਦੀ ਖੁੱਲ੍ਹ ਆ। ਸੋ ਗਵਰਨਰ ਨਿਊਸਮ ਹੋਰ ਸੂਬਿਆਂ ਦੇ ਵਿੱਚ ਸਟੇਟ ਲਾ ਰਹੇ ਆ, ਐਡ ਲਾ ਰਹੇ ਆ ਤੇ ਕਾਨੂੰਨ ਲਿਆ ਰਹੇ ਆ ਜੇ ਉੱਥੋਂ ਦੇ ਵਸਨੀਕ ਇੱਥੇ ਆ ਕੇ ਅਬੋਰਸ਼ਨ ਕਰਵਾਉਣਾ ਚਾਹੁੰਦੇ ਹੋ। ਜੀ, ਅਗਲੀ ਖਬਰ ਦੇ ਵੱਲ ਵਧੀਆ ਤੇ ਰੁਕ ਰਹੀਏ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਵਿੱਚ ਹੁਣ ਜਿਹੜੇ ਲੋਕ ਹਰੰਡਨ ਦੇ ਉੱਤੇ ਰਹਿੰਦੇ ਨੇ, ਰਿਵਰ ਸਾਈਡ ਦੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ, ਉਹ ਫ੍ਰੈਜ਼ਨੋ ਸਿਟੀ ਕੌਂਸਲ ਦੇ ਉਸ ਫੈਸਲੇ ਤੋਂ ਬੜੇ ਨਾਰਾਜ਼ ਨੇ ਜਿਸ ਫੈਸਲੇ ਦੇ ਵਿੱਚ ਹੁਣ ਇੱਥੇ ਨਵਾਂ ਕਾਸਕੋ ਬਣਨ ਜਾ ਰਿਹਾ, ਵੇਅਰ ਹਾਊਸ ਸਟੋਰ ਉਹਨਾਂ ਦਾ। ਦੱਸਿਆ ਜਾ ਰਿਹਾ ਕਿ ਫ੍ਰੈਜ਼ਨੋ ਸਿਟੀ ਕੌਂਸਲ ਨੇ ਇਹਨੂੰ ਯੂਨੈਨਿਮਸਲੀ ਅਪਰੂਵ ਕੀਤਾ ਇਸ ਵੇਅਰ ਹਾਊਸ ਸਟੋਰ ਨੂੰ, ਤੇ ਜਿਹਦੇ ਵਿੱਚ ਦੱਸਦੇ ਆ ਕਿ 2 ਲੱਖ ਸਕੁਅਰ ਫੁੱਟ ਦਾ ਜਿਹੜਾ ਸਟੋਰ ਬਣਨਾ ਤੇ 32 ਪੰਪ ਗੈਸ ਸਟੇਸ਼ਨ ਇੱਥੇ ਹੋਣਗੇ, ਕਾਰ ਵਾਸ਼ ਵੀ ਹੋਊਗਾ ਤੇ ਇਹਦੇ ਨਾਲ ਜਿਹੜਾ 900 ਜਿਹੜੀ ਪਾਰਕਿੰਗ ਨੇ ਉਹ ਵੀ ਇਹਦੇ ਵਿੱਚ ਬਣਨਗੀਆਂ। ਸੋ ਹੁਣ ਇੱਕ ਆਪਣੇ ਸਿੰਘ ਦੀ ਬਾਈਟ ਇਹਦੇ ਵਿੱਚ ਲੱਗੀ ਹੈ, ਵਰਸ਼ਨ ਲੱਗਿਆ, ਮਨੀ ਸਿੰਘ ਉਹਨਾਂ ਦਾ ਨਾਮ ਹੈ। ਉਹ ਕਹਿੰਦੇ ਕਿ ਜੇ ਇੱਥੇ ਇੰਨਾ ਕੁਝ ਬਣੂਗਾ ਤਾਂ ਇੱਥੇ ਬਹੁਤ ਜ਼ਿਆਦਾ ਕਰਾਊਡ ਹੋ ਜਾਊਗਾ, ਜਿਹੜਾ ਕਿ ਪਹਿਲਾਂ ਹੀ ਕੋਈ ਪੀਸਫੁਲ ਇਲਾਕਾ ਹੈ। ਉਹ ਕਹਿੰਦੇ ਕਿ ਅਸੀਂ ਸਟਰੀਟ ਦੇ ਉੱਤੇ ਰਹਿੰਦੇ ਹਾਂ ਤੇ ਕਾਸਕੋ ਲੋਕੇਸ਼ਨ ਜਿਹੜੀਆਂ ਨੇ ਉਹ ਇੱਥੇ ਹਰੰਡਨ ਤੇ ਐਵੀਨਿਊਜ਼ ਦੇ ਵਿੱਚ ਤੇ ਰਿਵਰ ਸਾਈਡ ਡਰਾਈਵ ਦੇ ਉੱਤੇ ਖੁੱਲਣ ਜਾ ਰਹੀ ਹੈ। ਤੇ ਨਾਲ ਹੀ ਉਹ ਕਹਿੰਦੇ ਕਿ ਮੈਂ ਇਕੱਲਾ ਨਹੀਂ ਜਾਂ ਸਾਡਾ ਪਰਿਵਾਰ ਨਹੀਂ, ਹੋਰ ਵੀ ਬਹੁਤ ਲੋਕ ਇਸ ਗੱਲ ਤੋਂ ਨਾਰਾਜ਼ ਨੇ ਕਿ ਜਦੋਂ ਇੱਥੇ ਕਰਾਊਡ ਹੋਇਆ, ਜਦੋਂ ਇੱਥੇ ਪੀਸ ਨਾ ਰਹੀ ਤਾਂ ਫਿਰ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਫਿਰ ਇੱਥੇ ਜਦੋਂ ਜ਼ਿਆਦਾ ਲੋਕਾਂ ਦਾ ਆਉਣਾ ਜਾਣਾ ਹੋ ਗਿਆ ਤਾਂ ਹਰ ਤਰ੍ਹਾਂ ਦਾ ਐਲੀਮੈਂਟ ਜਿਹੜਾ ਇੱਥੇ ਉਹ ਆ ਸਕਦਾ, ਰਾਤ ਬਰਾਤੇ ਵੀ ਆ ਸਕਦਾ। ਤੇ ਬਲਕਿ ਪਾਰਕਿੰਗ ਦੇ ਵਿੱਚ ਵੀ ਉਹਨਾਂ ਨੇ ਕਿਹਾ, ਇੱਕ ਖਦਸ਼ਾ ਪ੍ਰਗਟਾਇਆ ਕਿ ਬਹੁਤ ਵਾਰ ਪਾਰਕਿੰਗ ਦੇ ਵਿੱਚ ਕਿੰਨੇ ਕ੍ਰਾਈਮਸ ਹੁੰਦੇ ਨੇ, ਸੋ ਸਾਡਾ ਜਿਹੜਾ ਇਹ ਇਲਾਕਾ ਸੇਫ ਨਹੀਂ ਰਹਿਣਾ। ਹੁਣ ਇਹ ਹੋਇਆ ਕਿ ਜਿਹੜੀ ਪਾਰਕਿੰਗ ਆ ਉਹ 900 ਕਾਰਸ ਦੀ ਹੈ ਤੇ ਉਹਨਾਂ ਨੇ ਸਿੰਘ ਨੇ ਐਡ ਕੀਤਾ ਕਿ ਪ੍ਰਾਈਵੇਸੀ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਨਹੀਂ ਰਹਿਣੀਗੀ। ਹੁਣ ਕਾਸਕੋ ਜਿਹੜਾ ਉਹ ਹੈਲਪ ਕਰ ਰਿਹਾ ਪਏ ਅਪਗ੍ਰੇਡ ਰੋਡ ਨੂੰ ਜਾਂ ਇੰਟਰਸੈਕਸ਼ਨ ਨੂੰ ਇਹਨਾਂ ਇਲਾਕਿਆਂ ਦੇ ਵਿੱਚ, ਪਰ ਬਾਵਜੂਦ ਇਸ ਦੇ ਜਿਹੜੇ ਇਲਾਕਾ ਨਿਵਾਸੀ ਨੇ ਉਹ ਕੋਈ ਬਹੁਤ ਜ਼ਿਆਦਾ ਖੁਸ਼ ਨਹੀਂ ਹੈਗੇ। ਹੁਣ ਦੱਸ ਜਾਈਏ ਕਾਸਕੋ ਕਾਫੀ ਇੱਕ ਵੱਡਾ ਇੰਪਲੋਇਰ ਆ, ਜੀ ਲੋਕਾਂ ਨੂੰ ਜੌਬਸ ਵੀ ਜਿਹੜਾ ਉਹ ਦਿੰਦਾ ਆ। ਹਾਂਜੀ, ਹੋ ਸਕਦਾ ਪ੍ਰਾਪਰਟੀ ਦੀ ਵੈਲਿਊ ਵੀ ਜਿਹੜੀ ਉੱਥੇ ਵੱਧ ਜਾਵੇ, ਜਿਹੜੀ ਉਹ ਵੱਧ ਜਾਂਦੀ ਆ, ਤੋਰਾ ਫੇਰਾ ਜਿਹੜਾ ਉਹ ਜਦੋਂ ਵੱਧਦਾ ਆ। ਪਰ ਹਾਂ, ਜਿਹੜੇ ਲੋਕ ਪੀਸ ਐਂਡ ਕੁਆਇਟ ਚਾਹੁੰਦੇ ਆ, ਜਦੋਂ ਐਡਾ ਵੱਡਾ ਸਟੋਰ ਲਾਗੇ ਆਉਂਦਾ ਤਾਂ ਓਬਵੀਅਸਲੀ ਉਸ ਦੇ ਵਿੱਚ ਮੁਸ਼ਕਿਲ ਆਉਂਦੀ ਆ। 4-5 ਦਿਨ ਪਹਿਲਾਂ ਹੀ ਫ੍ਰੈਜ਼ਨੋ ਦੀ ਜਿਹੜੀ ਸਿਟੀ ਕੌਂਸਲ ਆ ਉਹਨਾਂ ਨੇ ਯੂਨੈਨਿਮਸਲੀ ਸਰਬਸੰਮਤੀ ਦੇ ਨਾਲ ਇਸ ਨੂੰ ਜਿਹੜਾ ਉਹ ਪਾਸ ਕਰ ਦਿੱਤਾ ਸੀ। ਜਿਹੜਾ ਸ਼ਾਹ ਦੇ 99 ਦੇ ਲਾਗੇ ਆ ਉਸ ਨੂੰ ਵੀ ਐਕਸਪੈਂਡ ਕਰਨ ਦੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ, ਮੈਨੂੰ ਲੱਗਦਾ ਉਹ ਵੀ ਆਲਰੇਡੀ ਜਿਹੜਾ ਉਹ ਅਪਰੂਵ ਕੀਤਾ ਆ। ਉੱਥੇ ਵੀ ਜਿਹੜਾ ਜਲਦੀ ਹੀ ਕੰਮ ਜਿਹੜਾ ਉਹ ਸ਼ੁਰੂ ਹੋਣਾ ਆ। ਸੋ ਕਾਸਕੋਜ਼ ਇੱਥੇ ਜਿਹੜੇ ਉਹ ਹੋਰ ਫੈਲ ਰਹੇ ਆ ਤੇ ਨਵੇਂ ਵੀ ਜਿਹੜੇ ਉਹ
ਆ ਰਹੇ ਨੇ। ਕੈਲੀਫੋਰਨੀਆ ਦੇ ਲੈਜਿਸਲੇਚਰ ਜਿਹੜੇ ਲਿਖਦੇ ਨੇ, ਕਾਨੂੰਨ ਲਿਖਣ ਵਾਲੇ ਆ, ਉਹ ਕਹਿੰਦੇ ਵੀ ਉਸ ਇੱਕ ਬਿੱਲ ਦੇ ਉੱਤੇ ਵੋਟ ਕਰਨ ਬਾਰੇ ਸੋਚ ਰਹੇ ਆ ਵੀ ਯੂਟਿਲਿਟੀ ਦੀ ਸਪੈਂਡਿੰਗ ਦੇ ਉੱਤੇ ਕਿੱਦਾਂ ਕ੍ਰੈਕਡਾਊਨ ਕੀਤਾ ਜਾਵੇ। PG&E, ਐਡੀਸਨ ਤੇ ਹੋਰ ਤਰ੍ਹਾਂ ਦੇ ਜਿਹੜੇ ਇਲੈਕਟ੍ਰਿਸਿਟੀ ਪ੍ਰੋਵਾਈਡਰ ਆ, ਉਹ ਆਪਣੀ ਮਰਜ਼ੀ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਰੇਟ ਆ ਬਿਜਲੀ ਦਾ ਲਗਾਤਾਰ ਵਧਾਉਂਦੇ ਆਏ ਆ ਪਿਛਲੇ ਕਈ ਸਾਲਾਂ ਤੋਂ। PG&E ਦੇ ਰੇਟ ਤਾਂ ਜਿਹੜੇ ਡਬਲ ਹੋ ਚੁੱਕੇ ਆ ਕੁਛ ਹੀ ਜਿਹੜੇ ਉਹ ਸਾਲਾਂ ਦੇ ਵਿੱਚ। ਡੂ ਔਰ ਡਾਈ ਵੋਟ ਕਹਿੰਦੇ ਵੀ ਅੱਜ ਕੈਲੀਫੋਰਨੀਆ ਦੀ ਲੈਜਿਸਲੇਚਰ ਦੇ ਵਿੱਚ ਇਸ ਉੱਤੇ ਜਿਹੜੀ ਉਹ ਪੈ ਸਕਦੀ ਆ। ਸੋ ਆਲਰੇਡੀ ਆਪਾਂ ਜਿੱਥੇ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਆ, ਇਹਨਾਂ ਇਲਾਕਿਆਂ ਦੇ ਵਿੱਚ ਬਾਕੀ ਹੋਰ ਇਲਾਕਿਆਂ ਦੇ ਮੁਕਾਬਲੇ ਜ਼ਿਆਦਾ ਪ੍ਰਾਈਸਿਸ ਜਿਹੜੀਆਂ ਆ ਬਿਜਲੀ ਦੀਆਂ ਜਿਹੜੀਆਂ ਉਹ ਵਧੀਆਂ ਆ। ਕਿੱਦਾਂ ਉਹ ਖਰਚਾ ਕਰ ਸਕਦੇ ਆ ਯੂਟਿਲਿਟੀ ਵਾਲੇ, ਇਸ ਦੇ ਉੱਤੇ ਵੀ ਕ੍ਰੈਕਡਾਊਨ ਜਿਹੜਾ ਆ ਉਹ ਕੀਤਾ ਜਾਣਾ ਹੈਗਾ ਆ। ਯੂਟਿਲਿਟੀ ਜਿਹੜੇ ਕਸਟਮਰ ਮਨੀ ਆ ਉਹ ਕਿੱਦਾਂ ਕਰਨ, ਇਸੇ ਦੀ ਹੀ ਕਹਿੰਦੇ ਸਭ ਤੋਂ ਵੱਡੀ ਜਿਹੜੀ ਦੌੜ ਆ। PG&E ਵਾਲਿਆਂ ਨੇ ਬਹੁਤ ਜ਼ਿਆਦਾ ਉਗਰਾਹੀਆਂ ਕੀਤੀਆਂ ਲੋਕਾਂ ਦੇ ਪ੍ਰਾਈਸਿਸ ਜਿਹੜੇ ਉਹ ਵਧਾ ਕੇ ਵੀ ਅਸੀਂ ਆਪਣਾ ਇਨਫਰਾਸਟ੍ਰਕਚਰ ਠੀਕ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਉਹ ਪਤਾ ਨਹੀਂ ਪੂਰਾ ਕੀਤਾ ਕਿ ਨਹੀਂ ਕੀਤਾ, ਪਰ ਹਾਂ ਬਹੁਤ ਸਾਰੀਆਂ ਜਿਹੜੀਆਂ ਲਾਸੂਟਸ ਆ ਉਹ ਜ਼ਰੂਰ ਉਹਨਾਂ ਨੇ ਸੈਟਲ ਕੀਤੇ। ਸੋ ਲੋਕ ਵੀ ਕਿਤੇ ਨਾ ਕਿਤੇ ਆਪਣੀਆਂ ਸਰਵਿਸ ਪ੍ਰੋਵਾਈਡਰਸ ਤੋਂ ਨਾਖੁਸ਼ ਨੇ। ਕੰਜ਼ਿਊਮਰ ਗਰੁੱਪਸ ਕਹਿੰਦੇ ਆ ਵੀ ਜਿਹੜੀਆਂ ਯੂਟਿਲਿਟੀਜ਼ ਕੰਪਨੀਆਂ ਆ, ਇਹ ਹਮੇਸ਼ਾ ਵਰਕ ਅਰਾਊਂਡ ਲੱਭਦੀਆਂ ਰਹਿੰਦੀਆਂ ਵੀ ਇਹਨਾਂ ਕਾਨੂੰਨਾਂ ਤੋਂ ਉੱਤੋਂ ਦੀ ਲੱਤ ਘੁਮਾ ਕੇ, ਬਾਂਹ ਘੁਮਾ ਕੇ ਕਿੱਦਾਂ ਦਾ ਜਿਹੜਾ ਉਹ ਜਾਇਆ ਜਾਵੇ। ਤੇ ਉਹ ਅਕਿਊਜ਼ ਕਰਦੀਆਂ ਇਸ ਟਾਈਮ ਜਿਹੜੇ ਕੰਜ਼ਿਊਮਰ ਗਰੁੱਪ ਆ ਯੂਟਿਲਿਟੀਜ਼ ਨੂੰ ਵੀ ਇਹ ਕਸਟਮਰਸ ਦਾ ਜਿਹੜੇ ਫੰਡ ਆ ਉਹ ਲੌਬੀ ਕਰਨ ਦੇ ਲਈ ਲੈਜਿਸਲੇਟਰ ਨੂੰ ਤੇ ਟ੍ਰੇਡ ਗਰੁੱਪਸ ਨੂੰ ਲੌਬੀ ਕਰਨ ਦੇ ਲਈ ਜਿਹੜਾ ਉਹ ਕਰ ਰਹੇ ਆ। ਕਹਿੰਦੇ ਵੀ ਇੱਥੋਂ ਤੱਕ ਕਿ ਉਹ ਆਪਣੀਆਂ TV ਐਡਸ ਪਬਲਿਕ ਸਰਵਿਸ ਅਨਾਉਂਸਮੈਂਟ ਦੇ ਨਾਮ ਹੇਠਾਂ ਜਾਂ ਉਹ ਡਿਸਗਾਈਜ਼ ਉਸ ਤਰੀਕੇ ਨਾਲ ਕੀਤਾ ਹੁੰਦਾ ਆ ਵੀ ਉੱਦਾਂ ਲੋਕਾਂ ਨੂੰ ਜਿਹੜਾ ਉਹ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ। ਇਹ ਬਿੱਲ ਅੱਗੇ ਵੱਧ ਸਕਦਾ ਆ ਜਾਂ ਨਹੀਂ ਹੁੰਦਾ। ਇਸ ਬਿੱਲ ਨੂੰ ਕਹਿੰਦੇ ਵੀ ਕਾਫੀ ਜ਼ਿਆਦਾ ਆਪੋਜੀਸ਼ਨ ਯੂਟਿਲਿਟੀਜ਼ ਤੇ ਕਈ ਲੇਬਰ ਯੂਨੀਅਨਸ ਆ ਉਹਨਾਂ ਦੁਆਰਾ ਜਿਹੜੀ ਆ ਉਹ ਦਿੱਤੀ ਗਈ ਹੈਗੀ ਆ। ਇਸ ਬਿੱਲ ਦੇ ਵਿੱਚ ਇਹ ਵੀ ਆ ਵੀ ਯੂਨੀਅਨ ਮੈਂਬਰਸ ਜਿਹੜੇ ਵਰਕ ਕਰਦੇ ਆ ਯੂਟਿਲਿਟੀ ਲਈ ਕੰਪਨੀ ਦੇ ਲਈ, ਉਹ ਲੌਬੀ ਨਹੀਂ ਕਰ ਸਕਣਗੇ। ਉਸ ਚੀਜ਼ ਤੋਂ ਵੀ ਉਹ ਪਿੱਛੇ ਜਿਹੜੇ ਉਹ ਨਿਰਾਸ਼ ਜਿਹੜੇ ਹੋ ਰਹੇ ਆ। ਪਬਲਿਕ ਹੀਅਰਿੰਗ ਹੋਈ ਸੀ ਕਹਿੰਦੇ ਪਿਛਲੇ ਹਫਤੇ ਕਮੇਟੀ ਦੀ, ਤੇ ਉੱਥੇ ਪਾਸ ਹੋਣ ਤੋਂ ਇਹ ਫੇਲ ਹੋ ਗਿਆ ਸੀ। ਕਈ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਦੇ ਉਲਟ ਵੋਟ ਪਾਈ ਸੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਲਾਸ ਐਂਜਲਸ ਦੇ ਵਿੱਚ ਵਧੇ ਹੋਏ ਕ੍ਰਾਈਮ ਦੀ, ਤੇ ਜਾਂ ਪੁਲਿਸ ਨੂੰ ਜਿਹੜੀਆਂ ਕਿਸੇ ਵੀ ਕ੍ਰਾਈਮ ਦੇ ਨਾਲ ਸਿੱਝਣ ਵੇਲੇ ਜਿਹੜੀਆਂ ਮੁਸ਼ਕਲਾਂ, ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਚੁਣੌਤੀਆਂ ਦਾ, ਉਸ ਦੇ ਬਾਰੇ। ਇੱਕ 32 ਸਾਲਾ ਬੰਦਾ ਹੁਣ ਸਟੇਬਲ ਕੰਡੀਸ਼ਨ ਦੇ ਵਿੱਚ ਹੈ। ਜਦੋਂ ਉਸ ਨੂੰ ਗੋਲੀ ਲੱਗੀ ਸੀ ਤੇ ਉਹ ਪੁਲਿਸ ਵਾਲਿਆਂ ਦੇ ਨਾਲ ਹੱਥੋਂ-ਪਾਈ ਹੋ ਗਿਆ ਸੀਗਾ। ਦੱਸਦੇ ਆ ਕਿ ਇਸ ਇਨਸਾਨ ਨੇ ਲਾਸ ਐਂਜਲਸ ਦੇ ਵਿੱਚ ਪੁਲਿਸ ਦੇ ਉੱਤੇ ਚਾਕੂ ਦੇ ਨਾਲ ਹਮਲਾ ਵੀ ਕਰ ਦਿੱਤਾ ਸੀ ਇੱਕ ਪੁਲਿਸ ਮੁਲਾਜ਼ਮ ਦੇ ਉੱਪਰ। ਤੇ ਆਫੀਸਰਸ ਦਾ ਕਹਿਣਾ ਇਹ ਹੈ ਕਿ ਸੈਨ ਪੈਡਰੋ ਤੇ 6th ਸਟਰੀਟ ਜਿਹੜੀ ਆ ਉੱਥੇ ਸਾਨੂੰ ਕਾਲ ਆਈ ਸੀ, ਇੱਕ ਔਰਤ ਨੂੰ ਉੱਥੇ ਜਿਹੜਾ ਉਹ ਜਿਸਮਾਨੀ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ, ਅਸੌਲਟ ਕੀਤਾ ਜਾ ਰਿਹਾ ਸੀਗਾ। ਤੇ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੇ ਇਹ ਜਾਣਕਾਰੀ ਦਿੱਤੀ ਹੈ। ਜਦੋਂ ਪੁਲਿਸ ਇਸ ਘਟਨਾ ਨੂੰ ਰਿਸਪੌਂਡ ਕਰਨ ਗਈ ਤਾਂ ਉੱਥੇ ਹੀ ਮੌਜੂਦ ਇੱਕ ਬੰਦੇ ਨੇ ਇੱਕ ਪੁਲਿਸ ਮੁਲਾਜ਼ਮ ਤੇ ਚਾਕੂ ਦੇ ਨਾਲ ਵਾਰ ਕਰ ਦਿੱਤਾ। ਇੱਕ ਪੈਟਰੋਲ ਵਹੀਕਲ ਸੀਗਾ ਜਿਹੜਾ ਇਸ ਘਟਨਾ ਨੂੰ ਰਿਸਪੌਂਡ ਕਰਨ ਗਿਆ ਸੀਗਾ। ਬਾਅਦ ਦੇ ਵਿੱਚ ਪੁਲਿਸ ਨੂੰ ਮਜਬੂਰਨ ਉਹਦੇ ਤੇ ਗੋਲੀ ਚਲਾਉਣੀ ਪਈ। ਮਜਬੂਰਨ ਕਹਿ ਲਓ ਜਾਂ ਮਤਲਬ ਇੱਕ ਤਰੀਕੇ ਨਾਲ ਹਾਲਾਤ ਨੂੰ ਸਿੱਝਣ ਦੇ ਦੌਰਾਨ ਗੋਲੀ ਜਦੋਂ ਚਲਾਈ ਤਾਂ ਇਹਦੇ ਗੋਲੀ ਵੱਜੀ ਤੇ ਉਸ ਤੋਂ ਬਾਅਦ ਇਹਨੂੰ ਹਸਪਤਾਲ ਪਹੁੰਚਾਇਆ ਗਿਆ। ਜਾਨ ਇਸ ਬੰਦੇ ਦੀ ਬਚ ਗਈ ਆ, ਪਰ ਇਹਦੇ ਤੇ ਉਹ ਕਹਿੰਦੇ ਕਿ ਚਾਰਜਸ ਲੱਗ ਸਕਦੇ ਆ ਇੱਕ ਪੁਲਿਸ ਮੁਲਾਜ਼ਮ ਉੱਤੇ ਹਮਲਾ ਕਰਨ ਦੇ। ਪਰ ਇਹਨੂੰ ਨਾਲ ਹੀ ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਅਟੈਂਪਟ ਮਰਡਰ ਦੇ ਵੀ ਚਾਰਜ ਜਿਹੜੇ ਆ ਉਹ ਲੱਗ ਸਕਦੇ ਆ। ਪਹਿਲਾਂ ਵੀ ਇਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀਗਾ ਇਹਨਾਂ ਚਾਰਜਸ ਦੇ ਤਹਿਤ। ਜੀ, ਅਗਲੀ ਜਿਹੜੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਜਿਹੜਾ ਇੱਕ ਕਲੀਅਰ ਆ ਉਸ ਨੂੰ ਬੈਨ ਕੀਤਾ ਜਾ ਸਕਦਾ। ਕਲੀਅਰ ਉਹ ਸਿਸਟਮ ਆ ਜਿਸ ਦੇ ਨਾਲ ਜਿਹੜੇ ਟਰੈਵਲਰਸ ਆ ਉਹ ਪੇ ਕਰਦੇ ਆ ਜਿਹੜੀਆਂ TSA ਦੀਆਂ ਲਾਈਨਸ ਆ ਉਸ ਨੂੰ ਸਕਿਪ ਕਰਨ ਦੇ ਲਈ। ਇੱਕ ਨਵਾਂ ਬਿੱਲ ਆਪਣੇ ਆਪ ਦੇ ਵਿੱਚ ਪਹਿਲਾ ਹੋਊਗਾ US ਦੇ ਵਿੱਚ। ਇਹਦੇ ਨਾਲ ਜਿਹੜੀ ਸਿਕਿਉਰਿਟੀ ਸਕਰੀਨਿੰਗ ਕੰਪਨੀ ਕਲੀਅਰ ਆ ਉਸ ਨੂੰ ਬੈਨ ਕਰ ਦਿੱਤਾ ਜਾਊਗਾ ਆਪਰੇਟ ਕਰਨ ਦੇ ਲਈ ਕੈਲੀਫੋਰਨੀਆ ਦੇ 에ਅਰਪੋਰਟਸ ਦੇ ਉੱਤੇ। ਲਾਅ ਮੇਕਰਸ ਨੇ ਇਹਨਾਂ ਕੰਪਨੀਆਂ ਦੇ ਉੱਤੇ ਨਿਸ਼ਾਨਾ ਲਿਆ ਆ। ਕਹਿੰਦੇ ਵੀ ਉਹ ਕੰਜ਼ਿਊਮਰਸ ਜਿਹੜੇ ਪੇ ਕਰਦੇ ਆ ਇਸ ਨੂੰ ਉਹਦੇ ਲਈ ਬਾਕੀ ਟਰੈਵਲਰਸ ਦੇ ਨਾਲੋਂ। ਜੋਸ਼ ਨਿਊਮੈਨ ਸੈਨੇਟਰ ਨੇ, ਕੈਲੀਫੋਰਨੀਆ ਦੇ ਡੈਮੋਕ੍ਰੇਟ ਆ, ਸਪਾਂਸਰ ਨੇ ਇਸ ਜਿਹੜੇ ਬਿੱਲ ਦੇ। ਉਹ ਕਹਿੰਦੇ ਵੀ ਕਲੀਅਰ ਜਿਹੜਾ ਆ ਉਹ ਇਫੈਕਟਿਵਲੀ ਜਿਹੜੇ ਅਮੀਰ ਲੋਕ ਆ ਉਹਨਾਂ ਨੂੰ ਬਾਕੀਆਂ ਦੇ ਮੋਹਰੇ ਲਾਈਨ ਦੇ ਵਿੱਚ ਲੈ ਕੇ ਆਉਂਦਾ ਆ, ਜਿਨ੍ਹਾਂ ਨੂੰ TSA ਦੇ ਏਜੰਟਸ ਦੇ ਦੁਆਰਾ ਸਕਰੀਨਿੰਗ ਲਾਈਨ ਦੇ ਵਿੱਚ ਲੰਮਾ ਵਕਤ
ਲੱਗ ਜਾਂਦਾ ਹੈਗਾ। ਜੇ ਇਹ ਬਿੱਲ ਕਹਿੰਦੇ ਪਾਸ ਹੋ ਜਾਂਦਾ, ਇਸ ਦੇ ਨਾਲ ਜਿਹੜਾ ਕਲੀਅਰ ਕੰਪਨੀ ਆ ਉਹ ਕੈਲੀਫੋਰਨੀਆ ਦੇ ਜਿਹੜੇ ਏਅਰਪੋਰਟਸ ਆ ਉੱਤੇ ਕੰਮ ਨਹੀਂ ਕਰ ਸਕੂਗੀ। ਇਹ 2010 ਦੇ ਵਿੱਚ ਕੰਪਨੀ ਹੋਂਦ 'ਚ ਆਈ ਸੀਗੀ ਕੈਲੀਫੋਰਨੀਆ ਜਿਹੜੀ ਆ ਹੋਰ ਥਾਂ ਦੇ ਉੱਤੇ। ਕਲੀਅਰ ਕਹਿੰਦੇ ਵੀ $190 ਪਰ ਸਾਲ ਵੈਰੀਫਾਈ ਕਰਨ ਦੇ ਲਈ ਚਾਰਜ ਕਰਦੇ ਆ, ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਜਿਹੜੀਆਂ ਉਹ ਕਰਦੀਆਂ। ਇਸ ਦੇ ਨਾਲ TSA ਦੇ ਚੈੱਕ ਪੁਆਇੰਟਸ ਆ ਉਹਨਾਂ ਨੂੰ ਬਾਈਪਾਸ ਕੀਤਾ ਜਾ ਸਕਦਾ ਆ। ਅਮਰੀਕਾ ਦੇ 50 ਜਿਹੜੇ ਏਅਰਪੋਰਟਸ ਦੇ ਉੱਤੇ ਇਹ ਜਿਹੜੀ ਸਰਵਿਸ ਆ ਉਹ ਚੱਲਦੀ ਆ। ਜੀ। ਸੋ ਆਪਣਾ ਜਿਹੜਾ ਖਬਰਾਂ ਦਾ ਸਮਾਂ ਜੀ ਉਹ ਸਮਾਪਤੀ ਵੱਲ ਹੈ ਤੇ ਜੀ ਬਿਲਕੁਲ। ਤੇ ਜਾਂਦੇ ਕੁਇਕਲੀ ਜਿਹੜਾ ਦੱਸ ਜਾਈਏ, ਬੀਤੇ ਦਿਨਾਂ ਦੇ ਵਿੱਚ DUI ਦੇ ਜਿਹੜੇ ਜੀ ਸਸਪੀਸ਼ਨ ਦੇ ਵਿੱਚ, ਸ਼ੱਕ ਦੇ ਵਿੱਚ 14 ਲੋਕਾਂ ਨੂੰ ਫ੍ਰੈਜ਼ਨੋ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਕੁੱਲ ਮਿਲਾ ਕੇ $13,500 ਦਾ ਜੁਰਮਾਨਾ ਤੇ ਪੈਨਲਟੀਜ਼ ਉਹਨਾਂ ਨੂੰ ਜਿਹੜੀਆਂ ਉਹ ਕੱਲੇ ਨੂੰ ਲੱਗ ਸਕਦੀ ਆ। ਵੀਕਐਂਡ ਦੇ ਉੱਤੇ DUI ਐਨਫੋਰਸਮੈਂਟ ਆਪਰੇਸ਼ਨ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਚਲਾਇਆ ਗਿਆ ਸੀਗਾ। ਸੋ ਤੇ ਹੁਣ ਆਪਾਂ ਜਾਂਦੇ ਮਾਰਕੀਟ ਦਾ ਜੇ ਦੱਸ ਜਾਈਏ ਤਾਂ ਡਾਓ ਜੋਨ ਦੇ ਵਿੱਚ ਅੱਜ ਤੇਜ਼ੀ ਰਹੀ, 253 ਪੁਆਇੰਟ ਵੱਧ ਕੇ 38,240 ਤੇ ਬੰਦ ਹੋਇਆ। S&P 43 ਪੁਆਇੰਟ ਵੱਧ ਕੇ 5,011 ਤੇ, ਨੈਸਡੈਕ 100 ਤੇ 69 ਪੁਆਇੰਟ ਵੱਧ ਕੇ 15,451 ਤੇ ਬੰਦ ਹੋਇਆ। ਸੋਨੇ ਦਾ ਭਾਅ $2344 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $83 ਪ੍ਰਤੀ ਬੈਰਲ, 10 year yield 4.61% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ ਚ ਬਿਟਕੋਇਨ 67,053 ਤੇ ਇਥੀਰੀਅਮ $3213 ਦੇ ਬਰਾਬਰ ਰਿਹਾ। ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $, ਦੀ ਕੀਮਤ ਇੰਡੀਅਨ ਕਰੰਸੀ ਦੇ ਵਿੱਚ ₹83 ਤੇ 37 ਪੈਸੇ ਰਹੀ ਹੈ ਤੇ ਇਸ ਤਰ੍ਹਾਂ ਕੈਨੇਡੀਅਨ ਡਾਲਰ ਦੇ ਵਿੱਚ ਗੱਲ ਕਰੀਏ ਤਾਂ ਇੱਕ $, ਰਿਹਾ ਇੱਕ ਕੈਨੇਡੀਅਨ ਡਾਲਰ ਤੇ 37 ਸੈਂਟ ਦੇ ਬਰਾਬਰ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ ਤੇ ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।